ਬਹੁਤ 3 ਕਿੱਲੇ ਵਾਹਣਦੇ ਨੇ ਜੀ। ਮੁੰਡੇ ਤੋਂ ਕੰਮ ਨਹੀਂ ਦਾ, ਉਹਨੂੰ ਥੋੜ੍ਹਾ ਜਿਹਾ ਪੋਲੀਓ 'ਚ ਜੀ ਬਾਂਹ ਉਹਦੀ ਕੰਮ ਨਹੀਂ ਕਰਦੀ। ਕੱਲ੍ਹ ਜਾ ਕੇ ਅੱਜ ਪਟਿਆਲੇ ਵੀ ਗਏ ਸੀ ਜੀ। ਪੁਲਿਸ ਨੇ ਬਹੁਤ ਹੈਰਾਨ ਕੀਤੇ ਆ ਜੀ, ਸਾਨੂੰ ਅੰਦਰ ਵੀ ਨਹੀਂ ਆਉਣ ਦਿੱਤਾ ਹੈਗਾ। ਪੁਲਿਸ ਨੇ ਬਹੁਤ ਸਾਡੇ ਨਾਲ, ਮੈਂ ਨਾਲ ਤੇ ਜੀ ਅਸੀਂ ਸਾਰੇ ਪਿੰਡ ਦੇ 20-25 ਬੰਦੇ ਤੇ ਜੀ, ਸਾਨੂੰ ਉਹਦੀ ਬਾਡੀ ਵੀ ਨਹੀਂ ਦਿੱਤੀ ਹੈਗੀ ਜੀ। ਦਿਲ ਚਾਹੀਦੀ ਜੀ ਵੀ ਅਸੀਂ ਵੀ ਇਹ ਧਰਨੇ ਤੇ ਜਾ ਕੇ ਧਰਦੇ ਸੀ। ਉਹਨਾਂ ਨੂੰ ਕਿਹਾ ਵੀ ਸਾਨੂੰ ਬਾਡੀ ਦੇ ਤੁਸੀਂ ਨਾਲ ਬਾਗ ਚਲੋ ਆਪਦੀ ਗੱਡੀ ਲੈ ਕੇ ਸਰੂਰ ਸ਼ਿਫਟ ਕਰ ਦਿਓ ਸਾਡੇ ਜ਼ਿਲ੍ਹੇ 'ਚ। ਇਸ ਗੱਲ ਤੇ ਉਹ ਮੰਨੇ ਨਹੀਂ ਹੈਗੇ। ਤੁਹਾਡੇ ਹਲਕੇ ਦੇ MLA ਆ ਅਮਨ ਅਰੋੜਾ, ਉਹਨਾਂ ਦੇ ਵੱਲੋਂ ਕੋਈ ਸੁਨੇਹਾ ਹੈ? ਕੋਈ ਸੁਨੇਹਾ ਨਹੀਂ, ਉਹ ਤਾਂ ਖੁਦ ਉਹਨਾਂ ਨੇ ਫੋਨ ਹੀ ਕੀਤਾ ਵੀ ਪੁਲਿਸ ਨੂੰ ਤੰਗ ਕਰ ਰਿਹਾ ਵਾਲੀ ਸੁਣੀ ਨਹੀਂ ਜੀ। ਬਥੇਰਾ ਕਿਸੇ ਕਹਿਣੇ ਆਗੇ, ਉਹਨੂੰ ਕਿਹੜਾ ਪਤਾ ਨਹੀਂ ਹੈਗਾ ਜੀ ਫੋਨ ਤੋਂ ਕਰਨ ਨੂੰ ਕੀ ਹੋ ਰਿਹਾ। ਲਵੇ ਤਾਂ ਉਹਦੇ ਹੋ ਰਿਹਾ ਜੀ ਘਰ 'ਚ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਕਿਸਾਨ ਪ੍ਰੀਤਮ ਸਿੰਘ ਦੇ ਘਰ ਦੇ ਵਿੱਚ ਮੌਜੂਦ ਹਾਂ, ਜਿਨ੍ਹਾਂ ਦਾ ਲੌਂਗੋਵਾਲ ਦੇ ਵਿੱਚ ਜਦੋਂ ਪੁਲਿਸ ਅਤੇ ਕਿਸਾਨਾਂ ਦੀ ਆਪਸੀ ਝੜਪ ਹੁੰਦੀ ਹੈ ਉਸ ਦੇ ਵਿੱਚ ਦੇਹਾਂਤ ਹੋ ਜਾਂਦਾ ਹੈ। ਉਹਨਾਂ ਦੇ ਗੁੱਝੀਆਂ ਸੱਟਾਂ ਲੱਗੀਆਂ ਸੀ, ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਉਹਨਾਂ ਨੇ ਦਮ ਤੋੜ ਦਿੱਤਾ। ਉਹਨਾਂ ਦੇ ਜਿਹੜੇ ਜੀ ਨੇ, ਉਹਨਾਂ ਦੇ ਪਿੰਡ ਦੇ ਲੋਕ ਨੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਨੇ, ਇਸ ਸਮੇਂ ਉਹ ਸਾਡੇ ਨਾਲ ਮੌਜੂਦ ਨੇ। ਕਿਸਾਨ ਆਗੂ ਪ੍ਰੀਤਮ ਸਿੰਘ ਦੇ ਘਰ ਦੇ ਵਿੱਚ ਇਸ ਸਮੇਂ ਮੌਜੂਦ ਹਾਂ, ਤੁਸੀਂ ਘਰ ਵੀ ਵੇਖ ਸਕਦੇ ਹੋ। ਅਤੇ ਸਾਡੇ ਨਾਲ ਜਿਹੜੇ ਉਹਨਾਂ ਦੇ ਨੂਨ ਨੇ, ਉਹਨਾਂ ਦੇ ਜਾਣਕਾਰ ਨੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਪ੍ਰੀਤਮ ਸਿੰਘ ਜੀ ਜਿਹੜੇ ਸਨ ਉਹ ਕਿੰਨੀ ਕੁ ਪੈਲੀ ਦੇ ਮਾਲਕ ਸਨ ਅਤੇ ਵੈਸੇ ਉਹ ਕਿਹੋ ਜਿਹੇ ਸ਼ਖਸੀਅਤ ਦੇ ਮਾਲਕ ਸਨ। ਸਭ ਤੋਂ ਪਹਿਲਾਂ ਬਹੁਤ ਦੁੱਖ ਦੀ ਘੜੀ ਦੇ ਵਿੱਚ ਅਸੀਂ ਬੈਠੇ ਹੋਏ ਹਾਂ ਅਤੇ ਸਿਰਫ ਇੰਨਾ ਜਾਣਨਾ ਚਾਹਾਂਗੇ ਕਿ ਜਿਹੜੇ ਪ੍ਰੀਤਮ ਸਿੰਘ ਕਿਸਾਨ ਸਨ ਉਹ ਕਿੱਦਾਂ ਦੀ, ਉਹਨਾਂ ਦੀ ਪੈਲੀ ਕਿੰਨੇ ਕੁ ਹਿੱਸੇ ਆਉਂਦੀ ਸੀ ਅਤੇ ਵੈਸੇ ਉਹ ਕਿਹੋ ਜਿਹੇ ਬੰਦੇ ਸੀ? ਬਹੁਤ ਸੁਭਾਅ ਦੇ ਨਰਮ ਤੇ ਜੀ। ਉਹ ਦਿੱਲੀ ਧਰਨ 'ਚ ਵੀ ਬਹੁਤ ਗਏ ਨੇ ਜੋ ਪਹਿਲੇ ਦਿਨੋਂ ਧਰਨੇ ਨਾਲ ਜੁੜੇ ਹੋਏ ਤੇ ਕਿਸਾਨ ਨਾਲ ਜੀ। ਬਹੁਤ 3 ਕਿੱਲੇ ਵਾਹਣਦੇ ਨੇ ਜੀ, ਜ਼ਮੀਨ ਅੰਦਰ ਵਾਹੀ ਕਰਦੇ ਤੇ ਮੁੰਡੇ ਤੋਂ ਕੰਮ ਨਹੀਂ ਦਾ, ਉਹਨੂੰ ਥੋੜ੍ਹਾ ਜਿਹਾ ਪੋਲੀਓ 'ਚ ਜੀ ਬਾਂਹ ਉਹਦੀ ਕੰਮ ਨਹੀਂ ਕਰਦੀ ਹੈਗੀ। ਹਾਂ ਠੀਕ ਹੈ। ਅਤੇ ਜਿਹੜੀ ਉਹਨਾਂ ਦੀ ਪੈਲੀ ਹੈ ਜਿੰਨੀ ਕੁ, ਉਹਦੇ 'ਤੇ ਕੋਈ ਕਰਜ਼ਾ ਜਾਂ ਕੋਈ ਹੋਰ ਉਹਨਾਂ ਨੇ ਲਿਮਟ ਲੁਮਟ ਕੋਈ ਚੱਕੀ? ਉਹ ਤਾਂ ਜੀ ਹੋਊਗੀ, ਗਰੀਬ ਬੰਦੇ ਨਾਲ ਸਾਨੂੰ ਪਤਾ ਨਹੀਂ ਹੈਗਾ ਜੀ। ਅਸੀਂ ਕਿਹੜਾ ਆਪਾਂ ਪੁੱਛਦੇ ਨਹੀਂ ਹੈਗੇ ਨਾ ਜੀ। ਹੋਊ ਜ਼ਰੂਰ ਹੋਊ ਜੀ। ਹਾਂ ਜੀ। ਸੋ ਮਤਲਬ ਕਿ ਹੋਰ ਉਹਨਾਂ ਤੋਂ ਇਲਾਵਾ ਪਰਿਵਾਰ 'ਚ ਕੋਈ ਕਮਾਉਣ ਵਾਲਾ ਜੀ ਹੈਗਾ? ਨਾ ਜੀ, ਕਮਾਉਣ ਵਾਲਾ ਕੋਈ ਨਹੀਂ ਜੀ। ਮੁੰਡਾ ਉਹ ਖੇਤੀ ਕਰ ਨਹੀਂ ਸਕਦਾ ਜੀ। ਵਿਆਹ ਤੁਹਾਨੂੰ ਛੋਟੇ ਹੁੰਦੇ ਨੂੰ ਪੋਲੀਓ ਹੋਇਆ ਜੀ। ਅੱਛਾ ਜੀ। ਹਾਂ ਜੀ। ਇੱਕ ਮੱਝ ਰੱਖੀ ਹੋਈ ਆ ਜੀ, ਹੋਰ ਕੁਝ ਨਹੀਂ ਹੈਗਾ, ਬਸ 1.5 ਮੱਝ ਆ। ਬਾਕੀ ਤੁਸੀਂ ਘਰ ਵੀ ਦੇਖ ਸਕਦੇ ਹੋ, ਜਿਹੇ ਹੈਗਾ ਇੱਧਰ ਸਾਰਾ ਕੁਛ। ਬਾਕੀ ਉਦੋਂ ਬਾਅਦ ਜਿਹੜੀ ਪੈਲੀ ਆ ਠੇਕੇ 'ਤੇ ਵੀ ਆ, ਅੱਧ ਠੇਕੇ ਦੀ ਚੜ੍ਹਦੀ ਆ ਵੀ ਪਾਣੀ ਦੀ ਮਾਰ ਕਰਕੇ, ਜਿਵੇਂ ਉਹਨੂੰ ਪਹਿਲਾਂ ਦੱਸਿਆ ਹੈਗਾ। ਹੁਣ ਨੀਵੇਂ ਥਾਂ ਜੇ ਮੰਨ ਲਓ ਵੀ ਆਪਣੇ 60-70 ਹਜ਼ਾਰ ਦਾ ਰੇਟ ਆ ਠੇਕੇ ਦਾ, ਇਹਨਾਂ ਦਾ 35-40 ਦੀ ਚੜ੍ਹਦਾ ਗਾ ਠੇਕੇ 'ਤੇ। ਹਰੇਕ ਬੰਦਾ ਜਾਗਦਾ। ਕਈ ਵਾਰੀ ਜੇ ਇੱਕ ਫਸਲ ਮਰ ਗਈ, ਅਗਲਾ ਜਿਹੜਾ ਪੈਸੇ ਜਦ ਦਿੱਤੇ ਹੁੰਦੇ ਆ ਉਹ ਵੀ ਵਿੱਚ ਹੀ ਰਹਿ ਜਾਂਦੇ, ਜਾਂ ਅਗਲਾ ਫਸਲੇ ਛੱਡ ਕੇ ਵੀ ਭੱਜੇ ਤੈਨੂੰ ਤਕਾਉਂਦਾ ਗਾ, ਅਗਲੇ ਵੀ ਉਹਨੂੰ ਕੋਈ ਬਚਦਾ ਨਹੀਂ ਦਿੰਦਾ, ਉਹ ਵੀ ਕੰਮ ਹੁੰਦਾ। ਸੋ ਹੁਣ ਪਰਿਵਾਰ ਦੇ ਵਿੱਚ ਤਾਂ ਸੋਗ ਦੀ ਲਹਿਰ ਹੈਗੀ ਆ। ਇੱਕ ਜਿਹੜਾ ਕਮਾਉਣ ਵਾਲਾ ਜੀ ਸੀ, ਜਿਹੜਾ ਧਰਨਿਆਂ ਵਿੱਚ ਵੀ ਜਾਂਦਾ ਸੀ, ਉਹਨਾਂ ਦਾ ਤਾਂ ਹੋ ਗਿਆ ਹੁਣ ਦੇਹਾਂਤ, ਉਹ ਨਹੀਂ ਰਹੇ, ਸ਼ਹੀਦ ਹੋ ਗਏ ਨੇ। ਉਸ ਤੋਂ ਬਾਅਦ ਹੁਣ ਪਰਿਵਾਰਕ ਜੀਆਂ ਦੀ ਮੰਗ ਕਿਹੋ ਜਿਹੀ ਹੈ ਅਤੇ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ? ਕੋਈ ਲੱਗਦੀ ਹੈ ਟਿਕਾਣੇ ਗੱਲ? ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ ਤੜਕੇ ਦੀ ਜੀ। ਅੱਜ ਇੱਕ ਵਾਰੀ ਤਾਂ ਮੀਟਿੰਗ ਹੋ ਗਈ, ਦੁਬਾਰੇ ਫੇਰੇ ਬੈਠੇ, ਦੱਸਿਆ ਨਹੀਂ ਸਾਨੂੰ ਉਹਨਾਂ ਕਿਵੇਂ ਹੋਈ ਹੈ ਮੀਟਿੰਗ ਜੀ। ਹਾਂ ਜੀ। ਕੱਲ੍ਹ ਜਾ ਕੇ ਅੱਜ ਪਟਿਆਲੇ ਵੀ ਗਏ ਸੀ ਜੀ। ਪੁਲਿਸ ਨੇ ਬਹੁਤ ਹੈਰਾਨ ਕੀਤੇ ਆ ਜੀ, ਸਾਨੂੰ ਅੰਦਰ ਵੀ ਨਹੀਂ ਆਉਣ ਦਿੱਤਾ ਹੈਗਾ। ਪੁਲਿਸ ਨੇ ਬਹੁਤ ਸਾਡੇ ਨਾਲ, ਮੈਂ ਨਾਲ ਤੇ ਜੀ ਅਸੀਂ ਸਾਰੇ ਪਿੰਡ ਦੇ 20-25 ਬੰਦੇ ਤੇ ਜੀ, ਸਾਨੂੰ ਉਹਦੀ ਬਾਡੀ ਵੀ ਨਹੀਂ ਦਿੱਤੀ ਹੈਗੀ ਜੀ। ਕਿਉਂ ਨਹੀਂ ਦੇ ਰਹੇ? ਕੀ ਆਖ ਰਹੇ ਨੇ? ਕੀ ਪਤਾ ਉਹਨਾਂ ਦੇ ਦਿਲ ਚਾਹੀਦੀ ਜੀ ਵੀ ਅਸੀਂ ਵੀ ਇਹ ਧਰਨੇ ਤੇ ਜਾ ਕੇ ਧਰਦੇ ਸੀ। ਉਹਨਾਂ ਨੂੰ ਕਿਹਾ ਵੀ ਸਾਨੂੰ ਬਾਡੀ ਦੇ ਤੁਸੀਂ ਨਾਲ ਬਾਗ ਚਲੋ ਆਪਦੀ ਗੱਡੀ ਲੈ ਕੇ ਸਰੂਰ ਸ਼ਿਫਟ ਕਰ ਦਿਓ ਸਾਡੇ ਜ਼ਿਲ੍ਹੇ 'ਚ। ਇਸ ਗੱਲ ਤੇ ਉਹ ਮੰਨੇ ਨਹੀਂ ਹੈਗੇ। ਉਹਨਾਂ ਨੂੰ ਐ ਵੀ ਧਰਨਾ ਦੇ ਦੇਣਗੇ, ਰੱਖ ਕੇ ਧਰਨੇ ਤੇ ਲੈ ਜਾਣਗੇ ਜੀ। ਅਸੀਂ ਆਖਿਆ ਤੁਸੀਂ ਆਪਦੀ ਗੱਡੀ 'ਚ ਲੈ ਜਾਓ, ਸਾਡੇ ਸੰਗਰੂਰ ਲੈ ਜਾਓ ਜੀ, ਸਾਡੇ ਜ਼ਿਲ੍ਹੇ 'ਚ ਜੀ। ਉਹ ਪਰ ਕਿਸੇ ਗੀਰ ਤੇ ਤੜਕੇ ਤੋਂ ਲਾ ਕੇ ਅਸੀਂ ਬਿਠਾ ਕੇ ਰੱਖੇ ਉਹਨਾਂ ਨੇ ਜੀ। ਪਰ ਲਾਰੇ ਲਾਈ ਗਏ 10 ਮਿੰਟਾਂ ਨੂੰ, ਸਾਡਾ 10 ਮਿੰਟਾਂ ਨੂੰ ਹੱਥ ਨੇ ਅਸੀਂ ਆ ਗਏ ਫਿਰ 6 ਵਜੇ ਜੀ। ਤੇ ਅੱਜ ਵੀ ਹੁਣ ਗਏ ਹੋਏ ਨੇ, ਅੱਜ ਵੀ ਕੋਈ ਆਸ ਹੈ ਕਿ ਅੱਜ ਗੱਲ ਬਣ? ਅੱਜ ਤਾਂ ਜੀ ਦੇਖੋ ਮੀਟਿੰਗ ਚੱਲ ਰਹੀ ਹੈ ਜੀ ਸਾਡੇ ਯੂਨੀਅਨ ਵਾਲਿਆਂ ਦੇ ਸਾਰੇ, ਜਿਵੇਂ ਉਹ ਕਹਿਣਗੇ ਫਿਰ ਹੱਥ ਨੇ ਦੱਸਣਗੇ ਸਾਨੂੰ, ਹਜੇ ਤਾਂ ਕੁਝ ਨਹੀਂ ਦੱਸਿਆ ਜੀ। ਤਾਂ ਹੁਣ ਜਿੱਦਾਂ ਜੀ ਤਾਂ ਇੱਕ ਸੀ ਕਮਾਉਣ ਵਾਲਾ, ਉਹਨਾਂ ਦਾ ਤਾਂ ਹੁਣ ਦੇਹਾਂਤ ਹੋ ਗਿਆ, ਪਰ ਹੁਣ ਪਰਿਵਾਰਕ ਜੀਆਂ ਦੀ ਮੰਗ ਕੀ ਹੈ? ਉਹ ਕਿਹੋ ਜਿਹੀ ਮਦਦ ਚਾਹੁੰਦੇ ਨੇ ਸਰਕਾਰ ਤੋਂ ਜਾਂ ਲੋਕਾਂ ਨੂੰ ਕੀ ਅਪੀਲ? ਪਰਿਵਾਰ ਤੋਂ ਇਹਨਾਂ ਦਾ ਜਿਹੜਾ ਕਰਜ਼ਾ ਉਹ ਮਾਫ ਹੋ ਜੇ ਜੀ। ਬਾਕੀ ਬੱਚਾ ਜੀ ਪੜ੍ਹਿਆ ਹੋਇਆ ਦੱਸੂ, ਉਹ ਕੰਮ ਤਾਂ ਕਰਨੇ, ਉਹਨੂੰ ਨੌਕਰੀ ਮਿਲ ਜੇ ਉਹੀ ਜੀ ਬਸ। ਹਾਂ ਜੀ। ਹੋਰ ਜਿਹੜਾ ਚਲੋ ਤਾਂ ਚਿਰ ਹੋਊ ਜਾ, ਉਹਨਾਂ ਪਰਿਵਾਰ ਨੂੰ ਪਤਾ ਹੈ ਜੀ, ਇੰਨਾ ਅਸੀਂ ਪੁੱਛ ਨਹੀਂ ਸਕਦੇ ਹੈਗੇ। ਉਹ ਕਰਜ਼ਾ ਮਾਫ ਹੋ ਜੇ ਇਹਨਾਂ ਦਾ ਜੀ। ਹਾਂ ਜੀ। ਸੋ ਦੇਖ ਸਕਦੇ ਹੋ ਹਾਲਾਤ ਇਸ ਸਮੇਂ ਮੰਡੇਰ ਕਲਾਂ ਪਿੰਡ ਦੇ ਵਿੱਚ ਕਿਸਾਨ ਪ੍ਰੀਤਮ ਸਿੰਘ ਦੇ ਘਰ ਦੇ ਵਿੱਚ ਮੌਜੂਦ ਆ। ਉਹਨਾਂ ਦੇ ਸਾਰੇ ਜਾਣਕਾਰ ਲੋਕ ਸਾਡੇ ਨਾਲ ਬੈਠੇ ਹੋਏ ਨੇ, ਜਿਨ੍ਹਾਂ ਨੇ ਦੱਸਿਆ ਕਿ ਪੈਲੀ ਕਿੰਨੀ ਘੱਟ ਸੀ, ਉਹ ਵੀ ਪਾਣੀ ਦੀ ਮਾਰ ਦੇ ਹੇਠ ਹੈ। ਅਤੇ
ਉਸ ਤੋਂ ਬਾਅਦ ਹੁਣ ਕਿਸਾਨ ਪ੍ਰੀਤਮ ਸਿੰਘ ਦੇ ਚਲੇ ਜਾਣ ਤੋਂ ਬਾਅਦ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਵੀ ਕੋਈ ਜੀ ਨਹੀਂ ਰਿਹਾ ਤੇ ਮੰਗਾਂ ਪ੍ਰਸ਼ਾਸਨ ਦੇ ਕੋਲੋਂ ਉਹਨਾਂ ਨੇ ਰੱਖੀਆਂ ਹੋਈਆਂ ਨੇ। ਉਹਨਾਂ ਤੇ ਲਗਾਤਾਰ ਚਰਚਾ ਤਾਂ ਚੱਲ ਰਹੀ ਹੈ ਪਰ ਗੱਲ ਕੋਈ ਹਾਲੇ ਤੜਪਤਣ ਲੱਗਦੀ ਹੋਈ ਨਜ਼ਰ ਨਹੀਂ ਆ ਰਹੀ। ਨਾ ਹੀ ਕਿਸਾਨ ਆਗੂ ਪ੍ਰੀਤਮ ਸਿੰਘ ਦੀ ਲਾਸ਼, ਉਹਨਾਂ ਦਾ ਜਿਹੜਾ ਮ੍ਰਿਤਕ ਦੇਹ ਹੈ ਉਹ ਦਿੱਤੀ ਜਾ ਰਹੀ ਹੈ। ਸੋ ਪਟਿਆਲੇ ਉਹਨਾਂ ਨੂੰ ਰੱਖਿਆ ਹੋਇਆ ਹੈ। ਸੋ ਵੇਖਦੇ ਹਾਂ ਹੁਣ ਬਣਦਾ ਕੀ ਹੈ, ਪਰ ਪਰਿਵਾਰ ਦੇ ਨਾਲ ਹਰ ਕੋਈ ਦੁੱਖ ਦਰਦ ਸਾਂਝਾ ਕਰਨ ਦੇ ਲਈ ਪਹੁੰਚ ਰਿਹਾ ਹੈ। ਤੇ ਕੋਈ ਸਿਆਸੀ ਆਗੂ, ਕੋਈ ਆਮ ਆਦਮੀ ਪਾਰਟੀ ਦਾ ਤੁਹਾਡੇ ਕੋਲ ਪਹੁੰਚਿਆ ਹੋ? ਨਾ ਜੀ ਨਾ, ਸਾਡੇ ਕੋਈ ਨਹੀਂ ਆਇਆ ਸਾਡੇ ਕੋਲੇ ਜੀ। ਤੁਹਾਡੇ ਹਲਕੇ ਦੇ ਐਮਐਲਏ ਆ ਅਮਨ ਅਰੋੜਾ, ਉਹਨਾਂ ਦੇ ਵੱਲੋਂ ਕੋਈ ਸੁਨੇਹਾ ਆਇਆ? ਕੋਈ ਸੁਨੇਹਾ ਨਹੀਂ, ਉਹ ਤਾਂ ਖੁਦ ਉਹਨਾਂ ਨੇ ਫੋਨ ਹੀ ਕੀਤਾ ਵੀ ਪੁਲਿਸ ਨੂੰ ਤੰਗ ਕਰ ਰਿਹਾ, ਹਾਲੀ ਸੁਣੀ ਨਹੀਂ ਜੀ, ਬਥੇਰਾ ਕਿਸੇ ਕਹਿਣੇ ਆਗੇ। ਤੁਸੀਂ ਫੋਨ ਕੀਤਾ ਉਹਨਾਂ ਨੂੰ? ਨਹੀਂ ਇਹ ਫੋਨ ਨਹੀਂ ਮੈਂ ਤਾਂ ਕੀਤਾ ਨਹੀਂ ਜੀ, ਹੋਰ ਸਾਡੇ ਵਰਕਰਾਂ ਨੇ ਕੀਤਾ ਵੀ ਵੱਖਰੀ ਗੱਲ ਹੈ ਜੀ। ਉਹਨੂੰ ਕਿਹੜਾ ਪਤਾ ਨਹੀਂ ਹੈਗਾ ਜੀ ਫੋਨ ਤੋਂ ਕਰਨ ਵਾਲੀ ਕੀ ਹੋ ਰਿਹਾ, ਲਵੇ ਤਾਂ ਉਹਦੇ ਹੋ ਰਿਹਾ ਜੀ ਘਰ 'ਚ। ਸਨਾਮ ਕਿਹੜਾ ਸਾਡੇ ਤੋਂ ਦੂਰ ਹੈ ਜੀ, 6 ਕਿਲੋਮੀਟਰ ਤੇ ਸਨਾਮ ਹੈਗਾ, ਸਾਰਾ ਪਤਾ ਹੈ ਜੀ ਉਹਨਾਂ ਨੂੰ। ਕੀ ਲੱਗਦਾ ਉਹ ਕਿਉਂ ਕੁਸਕਦੇ ਨਹੀਂ? ਇਹੋ ਜਿਹੀਆਂ ਵੱਡੀਆਂ ਘਟਨਾਵਾਂ ਹੋ ਜਾਂਦੀਆਂ, ਜਾਨਾਂ ਚਲੇ ਜਾਂਦੀਆਂ। ਸਰਕਾਰਾਂ ਹੀ ਕਰਦੇ ਆ ਜੀ, ਇਹ ਤਾਂ ਫਿਰ ਇਹਨਾਂ ਦਾ ਦਿਲਾਂ ਦਾ ਆਪਾਂ ਨੂੰ ਕੀ ਪਤਾ ਕੀ ਕਰਦੇ ਨੇ, ਤੰਗ ਕਰ ਰਹੇ ਨੇ ਸਾਡੇ ਜ਼ਿਮੀਂਦਾਰਾਂ ਨੂੰ ਸਾਰਿਆਂ ਨੂੰ ਜੀ। ਉਹ ਕਿਹੜਾ ਕਹਾਂ ਜਾਂਦੇ ਤੇ ਪੁਲਿਸ ਨੇ ਬੜਾ ਧੱਕਾ ਕੀਤਾ, ਟੂਲ ਪਲਾਜ਼ਾ ਹੀ ਬੰਦ ਕਰ ਦਿੱਤੇ, ਜਿਹੜੇ ਲੋਕ ਰੋਕਿਆ ਉਹਨਾਂ ਨੂੰ ਕੀ ਹੁੰਦਾ ਸੀਗਾ ਪੁਲਿਸ ਨੂੰ ਜੀ। ਹੁਣ ਜਿਵੇਂ ਉਹ ਕਹਿੰਦੇ ਨੇ ਜੀ ਉਹ ਜ਼ਿਕਰੇ ਚੱਲਦੇ ਨੇ ਫਿਰ। ਹਾਂ ਜੀ। ਸੋ ਇਹ ਸਾਰੇ ਪਰਿਵਾਰਕ ਜਿਹੜੇ ਪਰਿਵਾਰ ਦੇ ਵਿੱਚ ਉਹਨਾਂ ਦੇ ਬੈਠੇ ਹੋਏ ਆ, ਉਹਨਾਂ ਦੇ ਸਾਰੇ ਜਾਣਕਾਰ ਨੇ। ਪ੍ਰੀਤਮ ਸਿੰਘ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਹੈ ਲੌਂਗੋਵਾਲ ਦੇ ਵਿੱਚ ਹੋਈ ਝੜਪ ਦੇ ਦੌਰਾਨ। ਸੋ ਉਹਨਾਂ ਦੇ ਘਰ ਦੇ ਵਿੱਚ ਮੰਡੇਰ ਕਲਾਂ ਪਹੁੰਚੇ ਸੀ। ਸੋ ਪਰਿਵਾਰਕ ਜੀ ਨੂੰ ਇਸ ਸਮੇਂ ਮਦਦ ਦੀ ਲੋੜ ਹੈ, ਪ੍ਰਸ਼ਾਸਨ ਦੇ ਕੋਲੋਂ ਵੀ ਬਹੁਤ ਸਹਿਯੋਗ ਚਾਹੀਦਾ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।